अस्सलाम वालेकुम। कैसे हैं साहब? ठीक ठाक हैं भाईजान। जिंदगी की पहली ईद मेरी जिहड़ी अपने घरों बाहर आ दुबई दे विच, ठीक है जी। और इंजॉय कर रहा, मैं फिर रहा और बड़ा सुकून मिल रहा है। कुछ लोगों नूं मिस कर रहे हैं तो कुछ तो दूर होने की वजह तो हैप्पी हाँ। मिक्स यानी चीज़ां ने ना, दो हर किस्म के लोग होंगे तुहाडी लाइफ च। ਇਹ जी हैगा नादरीन अपना 2 दसंबर अल हुदैबा अवार्ड बिल्डिंग्स वो वाला चौक आ, ठीक है जी। वो सामने मस्जिद आ बहुत प्यारी माशाल्लाह खूबसूरत। तो आओ मैं हुण तुहानूं बाकी निज़ाम दिखावां जरा। लेकिन इत्थे ना शूट करन दा एक बहुत फायदा हुंदा है कि जो भी तुहाडी बैक ते आ रहा ना वो अच्छा ही आ रहा होएगा। आ देखो हुण मैं इधर है ना, मैं इधर आ जाना, एक मिसाल आ लो, ए देखना हुण, ए लो हुण इधर बैकग्राउंड देख लो तुसीं। ਤੁਹਾਨੂੰ ਇਹ ਨਹੀਂ ਲੱਗੇਗਾ कि यार थोड़ा इंज हो जाओ, पिछे मिट्टी आ रही है, पाथियां आ रही, कंध आ रही है, जिधर ਨੂੰ ਮਰਜ਼ੀ ਤੁਸੀਂ ਚਲੇ ਜਾਓ ਇੱਧਰ ਕਰ ਲਾਂਗਾ, ਇੱਥੇ ਲੁੱਕ ਹੋਰ ਹੋ ਜਾਏਗੀ। ਯਾਨੀ ਬੈਕਗ੍ਰਾਉਂਡ ਇੱਥੇ ਅੱਛਾ ਆਏਗਾ। ਇਹਦਾ ਵਾਧਾ ਹੈਗਾ ਸਿਸਟਮ, ਠੀਕ ਆ ਜੀ। ਤੇ ਲਾਈਟ ਦਾ ਵੀ ਬੜਾ ਪ੍ਰੋਬਲਮ ਹੈ ਨਾ, ਫੇਸ ਤੇ ਲਾਈਟ ਨਹੀਂ ਆਉਂਦੀ। ਇੱਧਰ ਆ ਸਾਜ ਜੀ, ਇਹ ਲਾਈਟ ਦੇਖੋ ਕੈਸੀ। ਇੱਥੇ ਪਿੱਛੇ ਤੁਹਾਨੂੰ ਥੋੜਾ ਜਿਹਾ ਮੈਂ ਝੂਠਾ ਪੈ ਰਿਹਾ ਹੋਵਾਂਗਾ, ਲੇਕਿਨ ਕੋਈ ਨਹੀਂ, ਇੰਨੇ ਕਦੀ ਖੈਰ ਕੋਈ ਮਸਲਾ ਨਹੀਂ ਏਡਾ। ਕਿਸੇ ਨੂੰ ਕੋਈ परवाह नहीं, किसी की अपनी अपनी मर्जी ਨਾਲ सब फिर रहे, कोई किसी ਨੂੰ कुछ नहीं कह सकता। ਸਾਡੇ ਤੇ जनाब ਉੱਥੇ ਤੁਸੀਂ ਘਰੋਂ अगर ਇੰਨੀ ਕੁ दूर आए ना तो 7 ਵਾਰੀ ਤੁਹਾਡੇ ਕੋਲ ਮਾਚਸ ਹੀ ਮੰਗ ਲੈਂਦੇ ਲੋਕੀ। ਭਾਜੀ 1 ਮਿੰਟ, हाँ जी ਮਾਚਸ है। ਯਕੀਨ ਕਰੋ ਕਿ ਬੰਦਾ ਨਹੀਂ ਵੀ ਸਿਗਰਟ ਪੀਂਦਾ ਨਾ ਤਾਂ ਜੇਬ 'ਚ 2 ਮਾਚਸਾਂ ਲੈ ਕੇ ਫਿਰਦਾ ਕਿ ਯਾਰ ਰਸਤੇ ਦੇ ਵਿੱਚ ਮੈਂ ਕੀ ਸ਼ਰਮਿੰਦਾ ਹੋਵਾਂਗਾ, ਐਵੇਂ ਕਹਾਂਗਾ ਨਹੀਂ ਹੈ। ਕਿੰਨਿਆਂ ਕੁ ਨੂੰ ਕਹਾਂਗਾ ਨਹੀਂ ਹੈ, ਠੀਕ ਹੈ ਨਾ। ਤੇ ਇਧਰੋਂ ਚੰਗਾ ਬੰਦਾ ਕਹੇ ਮਾਚਸ ਹੈ, ਉਹ ਕਹੇ ਹੱਲ ਹੈ ਚੱਲ। ਆਪ ਸਿਗਰਟ ਨਹੀਂ ਪੀਂਦਾ, ਮਾਚਸ ਜ਼ਰੂਰ ਜੇਬ 'ਚ ਰੱਖਣੀ, ਲੈਟਰ ਜ਼ਰੂਰ ਰੱਖਣਾ। ਇਹਦੇ ਬਾਵਜੂਦ ਵੀ ਉਸਤਾਦ ਜੀ ਮੈਂ ਤੁਹਾਡਾ ਹਿਸਾਬ ਲਾਇਆ ਲੌਂਗ ਟਾਈਮ ਲਈ ਜਦੋਂ ਤੁਸੀਂ ਰਹਿਣਾ ਨਾ, ਲੌਂਗ ਟਾਈਮ ਲਈ ਇਹ ਕੁਦਰਤੀ ਕੋਈ ਗੱਲ ਆ, ਕੋਈ ਮਿੱਟੀ ਦੇ ਵਿੱਚ ਸੀਨ ਹੁੰਦਾ। ਹਾਂ ਤੁਸੀਂ 2-4-5 ਦਿਨ ਲਈ ਆ ਗਏ, ਤੁਹਾਨੂੰ ਯਾਦ ਹੀ ਨਹੀਂ ਰਹੇਗਾ ਕਿੱਥੋਂ ਆਏ, ਤੁਸੀਂ ਭੁੱਲ ਜਾਣਾ ਤੁਸੀਂ ਵੀ ਕੋਈ ਲੁਧਿਆਣਾ ਹੈਗਾ, ਕੋਈ ਲਾਹੌਰ ਹੈਗਾ, ਕੋਈ ਫੈਸਲਾਬਾਦ ਹੈਗਾ, ਠੀਕ ਆ। 3-4-5 ਦਿਨ ਲਈ ਜਦੋਂ ਤੁਸੀਂ ਹਫ਼ਤਾ ਕੁ ਲੰਘਣਾ ਨਾ, ਉਦੋਂ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨਾ ਨਾਰਮਲ ਹੋਣੀਆਂ ਤੇ ਤੁਹਾਨੂੰ ਫਿਰ ਖਿੱਚ ਪੈਣੀ ਸ਼ੁਰੂ ਹੋ ਜਾਣੀ ਤੇ ਫਿਰ ਤੁਸੀਂ ਕਹਿਣਾ ਯਾਰ ਚੱਲੀਏ ਯਾਰ, ਹੈ ਨਾ। ਤੇ ਇਹ ਨੇਚਰ ਆ, ਸਿਸਟਮ ਆ। ਲੇਕਿਨ ਕੁਝ ਲੋਕਾਂ ਨਾਲ ਹੁੰਦੀ ਏਡੀ ਬੁਰੀ ਆ ਉੱਥੇ, ਉਹ ਕਹਿੰਦੇ ਯਾਰ ਮੈਂ ਕਿਤੇ ਵੀ ਰਹਿ ਲਊਂ, ਮੈਂ ਵਾਪਸ ਨਹੀਂ ਜਾਣਾ। ਇਹ ਵੀ ਸਿਸਟਮ ਹੈਗਾ ਉਸਤਾਦ ਜੀ। ਮੈਂ ਤੁਹਾਨੂੰ ਦੱਸਾਂ, ਲੋਕੀ ਕਹਿੰਦੇ ਨਾ ਆਪਣੇ ਵਤਨ ਨਾਲ ਪਿਆਰ ਕਰੋ, ਆਪਣੇ ਦੇਸ਼ ਨਾਲ ਪਿਆਰ ਕਰੋ ਤੁਸੀਂ। ਕਿ ਜਿੱਥੇ ਤੁਸੀਂ ਜਿੱਦਾਂ ਹੁਣ ਮੈਂ ਕਹਿ ਰਿਹਾ, ਮੈਂ ਆਪਣੇ ਪਿੰਡ ਫਿਰ ਰਿਹਾ, ਉੱਥੇ ਜਿਹੜਾ ਆਇਆ ਓਏ ਮੰਨੇ, ਓਏ ਕਾਕੇ, ਓਏ ਫਲਾਣੇ, ਉਹਨੇ ਆ ਕੇ ਬਹਿ ਜਾਣਾ, ਉਹਨੇ ਆ ਕੇ ਬਹਿਣਾ। ਮੇਰੇ ਹਿਸਾਬ ਨਾਲ ਉਹ ਦੇਸ਼ ਹੁੰਦਾ ਹੈ। ਬਾਕੀ ਜੇ ਤੁਸੀਂ ਪਿੰਡ ਤੇ ਕੈਨੇਡਾ ਚਲੇ ਜਾਓ, ਕੈਨੇਡਾ 2-3 ਸ਼ਹਿਰ ਛੱਡ ਕੇ ਬਾਹਰ ਸਾਰਾ ਹੀ ਪਿੰਡ ਆ, ਲੇਕਿਨ ਤੁਹਾਨੂੰ ਉਹ ਫੀਲ ਨਹੀਂ ਆਏਗੀ। ਉੱਥੇ ਪਿੰਡ ਆ, ਮਤਲਬ ਮਿੱਟੀ ਪਿੰਡ ਜਿੱਦਾਂ ਹੁੰਦਾ, ਲੇਕਿਨ ਨਹੀਂ ਫੀਲ ਆਏਗੀ। ਤੁਸੀਂ ਉੱਥੇ ਆਪਣੇ ਮਾਹੌਲ ਦਾ, ਉੱਥੇ ਆਪਣਾ ਮੰਜੀ ਲੈ ਜਾਓ, ਉੱਥੇ ਸਾਰਾ ਕੁਝ ਬਣਾ ਲਓ, ਹੁੱਕਾ ਧਰ ਲਓ, ਉਹ ਨਹੀਂ ਫੀਲ ਆਏਗੀ, ਠੀਕ ਹੈ ਨਾ। ਤੇ ਆਪਣੇ ਉੱਥੇ ਲੇਕਿਨ ਉਸਤਾਦ ਜੀ ਦੇਖੋ ਸਾਡੇ ਹਾਲਾਤ ਜਿਹੜੇ ਨੇ ਨਾ ਉਹ ਇਦਾਂ ਦੇ ਨੇ ਕਿ ਵੀ ਤੁਰਿਆ ਜਾਂਦਾ ਮੋਟਰਸਾਈਕਲ ਤੇ ਬੰਦਾ ਰੋਕਦਾ, ਓਏ ਦੇ ਦੇ ਚੰਦ ਹਜ਼ਾਰ ਦੀ ਖਾਤਰ ਠਾਹ ਫੈਰ ਮਾਰ ਕੇ ਕਿਸੇ ਦਾ 28-29 ਸਾਲ ਦਾ, 30 ਸਾਲ ਦਾ, 35 ਸਾਲ ਦਾ ਬੱਚਾ ਮਾਰ ਕੇ ਸਿੱਟ ਜਾਂਦੇ ਨੇ। ਲੈ ਕੇ ਕੀ ਜਾਂਦੇ ਨੇ? ਜ਼ਿਆਦਾ ਤੋਂ ਜ਼ਿਆਦਾ ਇੱਕ ਆਈਫੋਨ 4 ਲੱਖ ਦਾ, 5 ਲੱਖ ਦਾ। ਮੇਰਾ ਹਾਲ 4-5 ਲੱਖ ਦੇ ਨਹੀਂ, ਮਤਲਬ ਲੱਖ 1.5 ਲੱਖ ਵਾਸਤੇ ਮਾਰ ਦਿੰਦੇ ਨੇ ਅਗਲੇ ਮੇਰੇ। ਤੇ ਕਿਸ ਟਾਈਮ ਅਗਰ ਥੋੜ੍ਹੀ ਜਿਹੀ ਅਗਰ ਅਗਲਾ ਬੰਦਾ ਤੂਤਣਾ ਕਰੇ ਤੇ 2000 ਵਾਸਤੇ ਵੀ ਮਾਰ ਦਿੰਦੇ ਨੇ। ਉਹ 2000 ਵਾਸਤੇ ਨਹੀਂ ਮਾਰਦੇ, ਉਹਦੀ ਜਿਹੜਾ ਅੱਗੋਂ ਬਦਤਮੀਜ਼ੀ ਜਾਂ ਬੋਲਦਾ ਜਾਂ ਆਪਣਾ ਦਿਫਾਅ ਕਰਦਾ ਉਹਦੀ ਵਜ੍ਹਾ ਤੋਂ ਮਾਰ ਦਿੰਦੇ ਨੇ। ਅੱਛਾ ਹੁਣ ਤੁਸੀਂ ਉਹ ਜਦੋਂ ਮਾਰ ਦਿੱਤਾ ਬੰਦੇ ਨੇ, ਤਾਂ ਤੁਸੀਂ ਕੀ ਕਹੋਗੇ ਕਿ ਯਾਰ ਮੇਰਾ ਦੇਸ਼, ਉਸ ਬੰਦੇ ਨੂੰ ਦੇਸ਼ ਕਿੱਦਾਂ ਦਾ ਲੱਗਦਾ ਹੋਏਗਾ, ਭਾਵੇਂ ਜਿਹੜਾ ਮਰਜ਼ੀ ਦੇਸ਼ ਆ। ਤੇ ਮੇਰੇ ਹਿਸਾਬ ਨਾਲ ਸਰ ਉਹ ਦੇਸ਼ ਜਿਹੜਾ ਹੁੰਦਾ ਨਾ, ਉਹ ਮਿੱਟੀਆਂ ਦੀਵਾਰਾਂ ਕੰਧਾਂ ਨਹੀਂ ਹੁੰਦੀਆਂ। ਜਿਹੜਾ ਤੁਹਾਡਾ ਰਹਿਣ ਸਹਿਣ ਰਚਾਓ ਹੁੰਦਾ ਨਾ ਆਪਸ ਦੇ ਵਿੱਚ, ਰਿਸ਼ਤੇਦਾਰੀ, ਭਾਈਚਾਰਾ, ਤਲਕ, ਸਾਨੂੰ ਨਹੀਂ ਪਤਾ ਲੱਗਦਾ। ਸਾਡੇ ਮਹੱਲੇ 'ਚ ਇੱਕ ਕਰਿਆਨੇ ਵਾਲਾ ਹੁੰਦਾ, 20 ਸਾਲ ਅਸੀਂ ਛੋਟੇ ਜਿਹੇ ਹੁੰਦੇ, ਉਹਦੇ ਕੋਲੋਂ ਅਸੀਂ ਪਾਪੜ ਲੈਂਦੇ, ਅਸੀਂ 20 ਸਾਲ ਦੇ ਹੋ ਜਾਂਦੇ, ਸਾਡਾ ਵਿਆਹ ਹੋ ਜਾਂਦਾ। ਉਹ 20 ਸਾਲ ਦਾ, ਹਾਲਾਂਕਿ ਅਸੀਂ ਉਹਦੇ ਕੋਲ ਜਦੋਂ ਚੀਜ਼ ਲੈ ਕੇ ਵਾਪਸ ਆ ਜਾਂਦੇ ਨਾ ਸਰ, ਤੇ ਸਾਨੂੰ ਯਾਦ ਨਹੀਂ ਹੁੰਦਾ, ਕਦੀ ਨਹੀਂ ਯਾਦ ਆਏਗਾ। ਲੇਕਿਨ ਜਦੋਂ ਮਰ ਜਾਏਗਾ, ਤੁਸੀਂ ਉਹ ਦੁਕਾਨ ਤੇ ਜਾਓਗੇ ਤਾਂ ਮੁੰਡਾ ਬੈਠਾ ਹੋਏਗਾ, ਉਹ ਕਿਤੇ ਕਿ ਚਾਚਾ ਯਾਰ ਅੱਬੂ ਫੌਤ ਹੋ ਗਏ, ਉਦੋਂ ਤੁਹਾਨੂੰ ਇੰਝ ਹੋਏਗਾ ਜਿਵੇਂ ਮੇਰਾ ਆਪਣਾ ਕੋਈ ਮਰ ਗਿਆ। ਯਾਨੀ ਸਾਡਾ ਲਾ ਸ਼ੌਰੀ ਇੰਟਰਨਲ ਸਾਡਾ ਉਹਦੇ ਨਾਲ ਕੋਈ ਲਿੰਕ ਬਣਿਆ ਹੁੰਦਾ ਹੈ, ਠੀਕ ਹੈ ਨਾ। ਜਿਹਨੂੰ ਨਹੀਂ ਪਤਾ ਬੜਾ ਓਏ ਉਰੇ ਆ, ਅਸੀਂ ਕਿੱਧਰ ਫਿਰਨ ਡਿਆ, ਉਹਨੂੰ ਨਹੀਂ ਪਤਾ ਹੈ ਮੁੰਡਾ ਫਲਾਣੇ ਦਾ, ਮੇਰਾ ਕੁਛ ਲੱਗਦਾ ਨਹੀਂ ਲੱਗਦਾ, ਉਹਨੇ ਕਹਿਣਾ ਚੱਲ ਓਏ ਚੱਲ ਕਰ। ਇਹ ਖੂਬਸੂਰਤੀ ਹੈ ਸਾਡੇ ਪਾਕਿਸਤਾਨ ਦੀ, ਇੰਡੀਆ ਦੀ, ਕਿ ਵੀ ਮਹੱਲੇਦਾਰੀ ਦੇ ਵਿੱਚ ਕਿਸੇ ਦੀ ਕੋਈ ਗੱਲਬਾਤ, ਕੋਈ ਬੱਚਾ ਕਿਸੇ ਦਾ ਇੱਧਰ ਉੱਧਰ ਹੋ ਗਿਆ ਤੇ ਉਹਨੇ ਫੜ ਕੇ ਘਰ ਛੱਡ ਕੇ ਜਾਣਾ, ਉਹਦਾ ਤਲਕ ਹੀ ਕੋਈ ਨਹੀਂ ਭਾਵੇਂ।
ਉਹਨੇ ਝਾੜ ਵੀ ਪਾ ਦੇਣੀ, ਉਹਨੇ 2 ਚੰਡਾਂ ਵੀ ਸਿੱਟ ਦੇਣੀਆਂ ਉਹਦੇ, ਯਾਨੀ ਉਹ ਇੱਕ ਇਹ ਸਿਸਟਮ। ਤੇ ਜੇ ਉੱਥੇ ਤੁਹਾਨੂੰ ਪ੍ਰੋਬਲਮ ਸ਼ੁਰੂ ਹੋ ਗਈ, ਲਾਈਕ ਉੱਥੇ ਤੁਸੀਂ ਘਰੋਂ ਬਾਹਰ ਨਿਕਲੇ, ਤੁਹਾਨੂੰ ਪਤਾ ਹੀ ਨਹੀਂ ਵੀ ਮੈਨੂੰ ਤਹਫਜ਼ ਨਹੀਂ ਹੈਗਾ, ਮੈਂ ਘਰੋਂ ਬਾਹਰ ਨਿਕਲਿਆ, ਮੈਨੂੰ ਕੋਈ ਫੈਰ ਮਾਰ ਜੇ, ਮੈਨੂੰ ਕੋਈ ਛੁਰੀ ਮਾਰ ਜੇ, ਮੇਰੇ ਕੋਲ ਕੋਈ ਚੀਜ਼ ਖੋਹ ਕੇ ਲੈ ਜੇ, ਮੈਂ ਅਗਰ ਕਿਸੇ ਬੰਦੇ ਤੇ ਇਤਬਾਰ ਕਰਾਂ ਕਾਰੋਬਾਰ ਕਰਨ ਵਾਸਤੇ, ਉਹ ਮੈਨੂੰ ਗੇੜਾ ਦੇ ਜੇ। ਸਰ ਇੱਥੇ ਅੱਗੇ ਵੀ ਕਈ ਵਾਰੀ ਮੈਂ ਗੱਲ ਕੀਤੀ ਹੈ ਕਿ ਇੱਥੇ ਉਹ ਚੱਕਰ ਨਹੀਂ ਹੈਗਾ, ਲੇਕਿਨ ਇੰਨੇ ਸਕੂਨ ਹੋਣ ਦੇ ਬਾਵਜੂਦ ਵੀ ਅੰਦਰ ਕਿਤੇ ਨਾ ਕਿਤੇ ਅਸੀਂ ਮਿਸ ਕਰ ਰਹੇ ਹੁੰਦੇ ਕਿ ਭਾਵੇਂ ਉੱਥੇ ਜੋ ਮਰਜ਼ੀ ਹੈ, ਲੇਕਿਨ ਜੋ ਉੱਥੇ ਇਨਸਿਕਿਉਰ ਰਹਿ ਕੇ ਸਕੂਨ ਹੈ ਨਾ, ਇਨਸਿਕਿਉਰ ਰਹਿ ਕੇ ਜੋ ਉੱਥੇ ਸਕੂਨ ਆ, ਇੱਥੇ ਸਿਕਿਉਰ ਰਹਿ ਕੇ ਵੀ ਉਹ ਸਕੂਨ ਨਹੀਂ ਹੈਗਾ। ਇਹ ਮੈਂ ਤੁਹਾਨੂੰ ਸਹੀ ਗੱਲ ਕਰ ਰਿਹਾ। ਹਰ ਪਾਸੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਕਿਸੇ ਦੀ, ਲੇਕਿਨ ਖਿੱਚ ਕਿਉਂ ਪੈ ਰਹੀ ਹੈ? ਅਗਰ ਲਾਈਫ 'ਚ ਸਿਰਫ ਅੱਛੀਆਂ ਸੜਕਾਂ, ਅੱਛੀਆਂ ਬਿਲਡਿੰਗਸ, ਰੂਲਸ ਚਾਹੀਦਾ, ਤੇ ਫਿਰ ਇੱਥੇ ਆ ਕੇ ਖਿੱਚ ਕਿਉਂ ਪੈਂਦੀ ਆ ਉਸ ਜਗ੍ਹਾ ਦੀ ਜਿੱਥੇ ਮੋਬਾਈਲ ਵੀ ਖੋਏ ਜਾਂਦੇ ਆ, ਜਿੱਥੇ ਬੰਦੇ ਨੂੰ ਵੀ ਮਾਰ ਦਿੰਦੇ ਆ, ਜਿੱਥੇ ਅਸੀਂ ਕਹਿੰਦੇ ਕਾਨੂੰਨ ਵੀ ਕੋਈ ਨਹੀਂ, ਜਿੱਥੇ ਉੱਥੇ ਦੀ ਖਿੱਚ ਕਿਉਂ ਪੈਂਦੀ? ਇੱਕ ਮਿਸਾਲ ਤੇ ਲਿਆਦਾ ਇਸ ਤੋਂ ਅੱਜ ਮੈਂ ਈਦ ਇੱਥੇ ਸੀ, ਕਿਸੇ ਵਜ੍ਹਾ ਤੋਂ ਮੈਂ ਇੱਥੇ ਆ ਗਿਆ ਕਿ ਯਾਰ ਚਲੋ, ਤੇ ਉਹੀ ਗੱਲ ਕਿ ਅਗਰ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਯਾਦ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਆਹ ਦੇਖੋ ਜ਼ਰਾ ਇੱਧਰ ਚੈੱਕ ਕਰੋ, ਇੱਧਰ ਵੀ ਚੈੱਕ ਕਰੋ ਜ਼ਰਾ ਨਿਜ਼ਾਮ ਇਹਦਾ। ਆ ਗਿਆ। ਸਲਾਮ ਅਲੈਕੁਮ, ਈਦ ਮੁਬਾਰਕ ਭਾਈ, ईद मुबारक, ईद मुबारक। अहलन हबीबी। ਐ ਹੁਣ ਤੁਸੀਂ ਚੈੱਕ ਕਰੋ, अस्सलाम वालेकुम। ਇਹ ਸਿਰਫ ਘਰ ਈਦ ਤੇ ਇਸ ਤੋਂ ਨਹੀਂ ਗਿਆ ਕਿ ਸਿਰਫ ਕਿੰਨਾ ਕੋ ਮੇਰਾ ਹਾਲ 14-15 ਹਜ਼ਾਰ ਰੁਪਇਆ ਦੇਣਾ ਹੋਏਗਾ ਮਹੱਲੇ 'ਚ ਕਿਸੇ ਦਾ, ਲੇਕਿਨ ਨਹੀਂ ਇੱਥੇ ਫਿਰ ਟਟਾ ਨਾ ਕਰ, ਸਹੀ ਕਹਿ ਰਹੇ ਆ। ਓਏ ਉਸਤਾਦ, ਉੱਥੇ ਹਾਲੇ ਤੱਕ ਕਿਸ਼ਤਾਂ ਵਾਲੇ ਤੇਰੇ ਮਗਰ ਫਿਰ ਰਹੇ ਜਿਨ੍ਹਾਂ ਨੇ ਦੇਣੀ ਹੈ। ਹਾਂ ਇਹ ਉਹ ਕਰੈਕਟਰ ਆ। ਲੋਕੀ ਕਹਿੰਦੇ ਨੇ ਯਾਰ ਮੈਂ ਇੱਥੇ ਪੈਸੇ ਦੇਣੇ ਆ ਤੇ ਦੌੜ ਜਾਓ ਦੁਬਈ ਦੌੜ ਜਾਓ। ਇਹ ਉਹ ਬੰਦਾ ਜਿਹਨੇ ਲੋਕਾਂ ਕੋਲ ਲੈਣੇ ਆ, ਰੋਜ਼ ਕੋਈ ਆ ਕੇ ਇਹਨੂੰ 350 ਜਮ੍ਹਾਂ ਕਰਾ ਰਿਹਾ, ਕੋਈ 700 ਜਮ੍ਹਾਂ, ਇਹ ਉਹ ਸਵਾਦਾਰੀ ਦੇ ਵਿੱਚ ਦੌੜ ਆਇਆ ਕਿ ਮੈਂ ਨਹੀਂ ਇਦਾਂ ਦੇ ਪੈਸੇ ਲੈਣੇ। ਠੀਕ ਹੈ ਨਾ ਲਾਲਾ, ਤੂੰ ਉਹ ਦੁਕਾਨਦਾਰ ਆ, ਦੁਕਾਨ ਨਹੀਂ ਖੋਲਿਆ ਨਾ ਯਾਰ, ਕਿਸੇ ਨੇ ਕਿਸ਼ਤ ਦੇਣ ਆ ਜਾਣੀ, ਕੰਮ ਖਰਾਬ ਹੋ ਜਾਣਾ, ਬੰਦ ਕਰ ਦੁਕਾਨ, ਹੈਨਾ। ਉਹਨੂੰ ਪਤਾ 350 ਕਿਸ਼ਤ ਆ, ਮੈਂ ਬਿਰਿਆਨੀ ਖਾਣੇ ਆ ਜੇ ਉਹਨੂੰ ਸੁਲਾ ਮਾਰ ਲਈ 450 ਦੀ ਬਿਰਿਆਨੀ ਦੀ ਪਲੇਟ ਆ, ਮੈਂ ਇਹੋ ਜੀ ਕਿਸ਼ਤ ਕੀ ਕਰਨੀ ਹੈ? ਸਹੀ ਗੱਲ। ਲਾਲਾ ਈਦ ਕਿੰਨਵੀਂ ਈਦ ਆ ਤੇਰੀ ਘਰੋਂ ਬਾਹਰ? ਦੂਸਰੀ। ਪਹਿਲੀ ਕਿੱਥੇ ਸੀ? ਪਹਿਲੀ ਵੀ ਇੱਥੇ ਸੀ। ਪਿਛਲੇ ਸਾਲ ਇੱਥੇ ਸੀ ਤੂੰ? ਇੱਥੇ ਸੀ। ਨਹੀਂ ਤੂੰ ਤੇ ਕਿੰਨੀ ਦੇਰ ਹੋ ਗਈ ਆਏ ਨੂੰ? ਪਿਛਲੀ ਜਿਹੜੀ ਬਕਰਾ ਈਦ ਸੀ ਨਾ, ਉਹ ਇੱਥੇ ਸੀ। ਅੱਛਾ ਨਹੀਂ ਇਹ ਛੋਟੀ ਈਦ ਨਹੀਂ, ਛੋਟੀ ਪਹਿਲੀ ਹੈ। ਮੇਰੀ ਵੀ ਪਹਿਲੀ ਹੈ। ਤੁਹਾਡੀ ਵੀ ਪਹਿਲੀ? ਵੇਖ ਲਓ ਫਿਰ, ਇਹ ਮੁਹੱਬਤ ਆ ਜੀ। ਐਤਕੀ ਇਹਨਾਂ ਨੇ ਈਦ ਇੱਥੇ ਕੀਤੀ ਹੈ। ਹਾਂਜੀ, ਸਾਡੇ ਨਾਲ ਇਹਨਾਂ ਦਾ ਪਿਆਰ ਆ, ਇਹਨਾਂ ਦੀ ਮੁਹੱਬਤ ਆ। ਔਰ ਮੈਂ ਹੁਣ ਨਿਕਲਿਆ ਘਰੋਂ 10-11 ਵਜੇ। ਮੈਂ ਵੀ ਹੁਣ ਹੀ ਨਿਕਲਿਆ। ਹਾਂ, ਤੁਹਾਡੀ ਕਾਲ ਤੇ ਮੈਂ ਨਿਕਲਿਆ। ਇਹ ਸਾਡੀ ਈਦ ਸੀ ਭਾਵੇਂ। ਸਾਰੀ ਦਿਹਾੜੀ ਸੁੱਤੇ ਆ ਅਸੀਂ। ਹਾਂਜੀ, ਆਹ ਦੇਖਣਾ ਜ਼ਰਾ ਕਰੈਕਟਰ ਤੁਹਾਨੂੰ ਮੈਂ ਮਿਲਾਵਾਂ। ਉਰੇ ਆ ਮੀਆਂ, ਮੀਆਂ ਉਰੇ ਆ। ਇਹ ਜੀ ਸਾਡੇ ਮੀਆਂ ਸਾਹਿਬ। अस्सलाम वालेकुम, ਕੀ ਹਾਲ ਹੈ? ਇਹ ਮੀਆਂ ਸਾਹਿਬ ਨਾ ਸਲੋ ਸੁਣਦੇ ਆ, ਜਿਵੇਂ ਕੁਛ ਉੱਚੀ ਨਹੀਂ ਸੁਣਦੇ। ਇਹ ਮੀਆਂ ਸਾਹਿਬ ਨਾ ਸਲੋ ਸੁਣਦੇ ਆ, ਯਾਨੀ ਇਹਨਾਂ ਨੂੰ ਉੱਚੀ ਕੁਛ ਕਹੋ ਇਹਨਾਂ ਨੂੰ ਆਵਾਜ਼ ਨਹੀਂ ਆਉਂਦੀ। ਮੀਆਂ ਸਾਹਿਬ, ਕੀ ਹਾਲ ਹੈ? ਇਹ ਪਾਕਿਸਤਾਨੀਆਂ ਨੂੰ ਘਰਦਿਆਂ ਨੂੰ ਕੀ ਕਹਿਣਾ ਚਾਹੋਗੇ? ਕਹੋ ਉਹਨਾਂ ਨੂੰ। ਕੌਣ ਕਰਦੇ ਇੱਥੇ ਆ? ਨਹੀਂ, ਪਾਕਿਸਤਾਨ। ਕਿੱਥੇ? ਜ਼ਿਲ੍ਹਾ ਗੁਜਰਾਤ ਦੇ। ਇਹ ਤੁਸੀਂ ਜ਼ਰਾ ਬੋਲੀ ਚੈੱਕ ਕਰਨੀ ਹੈ, ਬੜਾ ਮਜ਼ੇਦਾਰ ਕਰੈਕਟਰ ਕਹੇ ਹੈ, ਜ਼ਰਾ ਚੈੱਕ ਕਰਨਾ। ਕਿੱਥੇ ਹੈ? ਜ਼ਿਲ੍ਹਾ ਗੁਜਰਾਤ ਦੇ। ਅੱਛਾ, ਕੋਈ ਘਰ ਦੇ ਦੇਖ ਰਹੇ ਨੇ ਇਸ ਟਾਈਮ, ਕੋਈ ਯਾਦ ਆ ਰਹੀ ਕਿਸੇ ਦੀ? ਯਾਦ ਆ ਰਹੀ ਹੈ? ਕੌਣ ਆ ਘਰੇ? ਸਾਰੇ ਫੈਮਿਲੀ ਹੈ ਪੂਰੀ। ਅੱਬਾ ਜੀ ਨੇ ਸਾਰੇ ਪੂਰੇ, ਮਿਸਿਸ ਆ, ਬੱਚੇ ਆ, ਭਰਜਾਈ ਸਾਡੀ। ਤੇ ਭਰਜਾਈ ਤੋਂ ਬਗੈਰ ਹੀ ਹੱਸੀ ਜਾ ਰਿਹਾ ਕਿਸੇ ਹੈ। ਉਹ ਠੀਕ ਠਾਕ। ਹਾਂ, ਬੱਚਿਆਂ ਨੂੰ ਸਲਾਮ ਕਹਿ ਦੇ। अस्सलाम वालेकुम जी। ਉਹਨਾਂ ਕਹਾ ਮੈਂ ਤੁਹਾਨੂੰ ਮਿਸ ਕਰ ਰਿਹਾ। मिस कर रहे हैं। ਤੇ ਗਿਆ ਨਹੀਂ ਮੀਆਂ, ਤੂੰ ਚੱਲ ਜਾਣਾ ਸੀ ਯਾਰ। ਹੈ ਗਿਆ ਨਹੀਂ ਪਾਕਿਸਤਾਨ ਜਾਣਾ ਇੰਸ਼ਾਅੱਲਾ। ਇਸੇ ਸਾਲ ਮੀਆਂ ਜੀ ਨੇ ਹੁਣ ਵੀਜ਼ਾ ਪੂਰਾ ਕਰਕੇ ਚੱਲ ਜਾਣਾ। ਪੱਕਾ? ਨਹੀਂ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਰੁਪਈਆ 5000 ਲੈ ਲਓ, ਮਹੀਨੇ ਦੀ ਛੁੱਟੀ ਲੈ ਲਓ ਤੇ ਜਾਓ। ਨਹੀਂ, ਕਹਿੰਦੇ ਆ ਵੀਜ਼ਾ ਪੂਰਾ ਕਰਕੇ ਫਿਰ ਦੇ ਦਿਓ 5000 ਤੇ ਛੁੱਟੀ, ਫਿਰ ਜਾਣਾ। ਐਸਾ ਨਹੀਂ ਹੋ ਸਕਦਾ ਵੀ ਇਹ ਛੱਡਣਾ ਨਹੀਂ। ਮੀਆਂ ਸਾਹਿਬ ਦਾ ਇੱਕ ਬੇਟਾ ਮਾਸ਼ਾਅੱਲਾ ਯੂਕੇ 'ਚ ਆ। ਦੁਬਈ ਨਹੀਂ ਛੱਡਦਾ ਸਾਨੂੰ। ਦੁਬਈ ਅਲਹਮਦੁਲਿਲਾ ਠੀਕ। ਕਿੰਨੇ ਸਾਲ ਹੋ ਗਏ ਦੁਬਈ? 26 ਸਾਲ ਹੋ ਗਏ। 26 ਸਾਲ? ਉਦੋਂ ਤਾਂ ਦੁਬਈ ਛੋਟਾ ਜਿਹਾ ਹੋਣਾ। ਉਹ 26 ਸਾਲ ਹੋ ਗਏ ਤੇ 26 ਸਾਲ ਫੈਮਿਲੀ ਬੱਚੇ ਇੱਥੇ ਕਿਉਂ ਨਹੀਂ ਲਿਆਂਦੇ ਤੂੰ? ਉਹ ਬਸ ਸਾਡੀ ਸਾਲੀ ਜਿਹੜੀ ਉਹ ਨਾਰਮਲ ਆਈ ਇੱਥੇ ਬੁਲਾ ਤੇ ਸਾਡੇ ਰਿਸ਼ਤੇ। ਸੈਲਰੀ ਮੈਂ ਕਿਹਾ ਸਾਲੀ, ਉਹ ਸਾਲੀ ਨਹੀਂ, ਸੈਲਰੀ ਕਹਿ ਰਹੇ। ਸਾਡੀ ਸਾਲੀ ਨਾਰਮਲ ਜਿਹੀ ਹੈ। ਉਹ ਸੈਲਰੀ ਕਹਿ ਰਹੇ ਬਾਬਾ। ਸੈਲਰੀ ਇਹ ਕਹਿ ਜਾਂਦੇ ਨੇ, ਇਦਾਂ ਕਹਿ ਜਾਂਦੇ ਨੇ, ਕਿੰਨਾ ਕੁਛ ਹੀ। ਆਹੋ,
ਅੱਛਾ ਇਹ ਲਾਲਾ ਤੇ ਇਹ ਗੱਡੀ 'ਚ ਬੈਠੇ ਨਾ ਬੜਾ ਮਜ਼ਾ ਆਉਂਦਾ। ਮੈਂ ਤੁਹਾਨੂੰ ਕਿਸੇ ਦਿਨ ਨਾ ਪਿੱਛੋਂ ਚੋਰੀ ਵੀਡੀਓ ਬਣਾ ਕੇ ਦਿਖਾਉਣੀ ਹੈ। ਇਹਨਾਂ ਦੋਵਾਂ ਦੀ ਗੁਫ਼ਤਗੂ, ਯਾਨੀ ਇਹ ਗੱਡੀ ਚਲਾ ਰਿਹਾ, ਇਹ ਨਾਲ ਬੈਠਾ, ਜਾਂ ਇਹ ਚਲਾ ਰਿਹਾ, ਇਹ ਨਾਲ ਬੈਠਾ, ਤੇ ਹੁਣ ਇਹਨਾਂ ਦੀ ਆਪਸ 'ਚ ਕਨਵਰਸੇਸ਼ਨ ਹੁੰਦੀ ਆ ਵੀ ਇਹਨੇ ਤੂੰ ਐਨੂੰ ਕੋ ਮੋੜ ਲਿਆ, ਤੂੰ ਉੱਤੋਂ ਦੀ ਜਾਣਾ ਸੀ, ਅੱਗੋਂ ਦੀ ਵੀ ਰਾਹ ਹੈਗਾ, ਇਹਨੇ ਕਹਿਣਾ ਇੱਧਰੋਂ। ਇੰਨੀ ਮਜ਼ੇਦਾਰ ਇਹਨਾਂ ਦੀ ਸਾਰੇ ਰਸਤੇ ਇਹਨਾਂ ਨੇ ਹੀ ਕਰਦੇ ਰਹਿਣਾ ਹੈ। ਤੇ ਮੀਆਂ ਨੇ ਉੱਚੀ ਨਹੀਂ ਬੋਲਣਾ, ਮੀਆਂ ਨੇ ਮੂੰਹ 'ਚ ਕੁਝ ਕਹਿਣਾ ਤੇ ਇਹਨੇ ਸਮਝ ਜਾਣਾ, ਹੋਰ ਕਿਸੇ ਨੂੰ ਸਮਝ ਨਹੀਂ ਆਉਣੀ ਮੀਆਂ ਨੇ ਕਿਹਾ ਕੀ ਹੈ, ਸਿਰਫ ਇਹਨੂੰ ਪਤਾ ਹੋਣਾ ਬਸ। ਅੱਛਾ ਜੀ 26 ਸਾਲ ਮੀਆਂ ਯਾਰ, 26 ਸਾਲ 'ਚ 26 ਕਰੋੜ ਰੁਪਇਆ ਕਮਾ ਲਿਆ। ਅੱਲਾ ਦਾ ਸ਼ੁਕਰ ਹੈ ਜੋ ਕਮਾਇਆ, ਕਲਾਲ ਕਮਾਇਆ ਅਲਹਮਦੁਲਿਲਾ। ਮੀਆਂ ਸਾਹਿਬ ਨੇ ਇੱਕ ਬੱਚਾ ਭੇਜਿਆ ਜੀ ਯੂਕੇ, ਉੱਥੇ ਸ਼ਾਦੀ ਕੀਤੀ ਆ ਔਰ 2.5-3 ਕਰੋੜ ਰੁਪਇਆ ਲਾਇਆ ਵਿਆਹ ਤੇ, ਫਿਰ ਉਹਨੂੰ ਭੇਜਿਆ। ਹੁਣ ਮਾਸ਼ਾਅੱਲਾ ਉਹਦਾ ਬੇਟਾ ਹੈ ਤੇ मियाँ साहब ने कह रहा कि अब्बा जी यूके आ जाओ। भाईजान मियाँ साहब के बच्चे, मियाँ साहब की घरवाली, हमारी भरजाई, हमारे जो भी हैं वो बिल्कुल आपने टेंशन नहीं लेनी। मियाँ साहब ने साडी वैसे ही याराना वा, ਅਸੀਂ ਇਹਨਾਂ ਉਸ ਹਿਸਾਬ ਨਾਲ ਸ਼ੁਗਲ ਕਰ ਰਹੇ। ਤੁਸੀਂ ਨਹੀਂ ਇਹ ਨਹੀਂ ਸਮਝਣਾ ਸਾਡੇ ਅੱਬੂ ਨੂੰ ਕੁਝ ਕਹਿ ਰਹੇ ਨਾ, ਇਸ ਸਮੇਂ ਤੁਹਾਡੇ ਅੱਬੂ ਨਹੀਂ, ਇਸ ਸਮੇਂ ਸਾਡਾ ਯਾਰ ਆ। ਇੱਥੋਂ ਰਿਕਾਰਡਿੰਗ ਤੋਂ ਬਾਅਦ ਤੁਹਾਡੇ ਅੱਬੂ ਹੋਣਗੇ। ਇਸ ਤੋਂ ਤੁਸੀਂ ਇਹਨੂੰ ਅਜਨਬੀ ਟੈਪ ਸਮਝੋ। ਵੀ ਇਹ ਕਰੈਕਟਰ ਹਾਂ ਇਹ ਸਾਡਾ ਬੜਾ ਮਜ਼ੇਦਾਰ ਪਿਆਰ ਵਾਲਾ ਜੀ। ਰਾਤ ਦੇ 3 ਵਜੇ ਵੀ ਅਸੀਂ ਇਹਨੂੰ ਕਿਹਾ ਨਾ ਤੇ ਇਹਨੇ ਕਿਹਾ ਜੀ ਮੈਂ ਨਹੀਂ ਆਉਣਾ, ਯਾਨੀ ਇੰਨਾ ਇਹਦੇ ਨਾਲ ਸਾਡਾ ਪਿਆਰ ਹੈ। ਓਏ ਮੈਂ ਮੀਆਂ ਨੂੰ ਇੱਕ ਦਿਨ ਕਹਿਤਾ, ਮੈਂ ਕਿਹਾ ਮੀਆਂ 15 ਮਿੰਟ 'ਚ ਮੈਂ 에ਅਰਪੋਰਟ ਪਹੁੰਚਣਾ ਹੀ, ਤੇ 5 ਮਿੰਟ ਮੈਨੂੰ ਇਹ ਸਮਝਾਉਂਦਿਆਂ ਲੱਗੇ ਕਿ ਵੀ ਮੈਂ ਕਿੰਨੀ ਦੇਰ 'ਚ ਪਹੁੰਚਣਾ ਵਾ। ਉਹਨੇ ਵਿਚਾਰਤਾ ਪਿੱਛੇ ਰਹਿ ਕੇ 10 ਮਿੰਟ, ਮਤਲਬ 5 ਮਿੰਟ ਤੇ ਨਾ ਗਿਆ ਹੈ ਕੀ ਕਿੱਥੇ ਕਿੰਨੀ ਦੇਰ 'ਚ, 15 'ਚੋਂ 5 ਇਹ ਨਿਕਲ ਗਏ, 10 ਰਹਿ ਗਏ। ਜਦੋਂ 10 ਰਹਿ ਗਏ ਉਦੋਂ ਨੂੰ ਸਮਝ ਆਈ ਤੇ ਰਸਤਾ ਸੀ 18-19 ਮਿੰਟ ਦਾ। ਮੀਆਂ ਨੇ ਕੀ ਗੱਡੀ ਪਿੰਜੀ ਆ, ਓਏ ਹੋਏ ਹੋਏ। ਬਸ ਫੇਰ ਨਹੀਂ ਵੇਖਿਆ, ਉਸ ਤੋਂ ਬਾਅਦ ਮੈਨੂੰ ਲਾਤਾ ਮੀਆਂ ਨੇ। ਵਾਪਸੀ ਪਤਾ ਨਹੀਂ ਮੇਰੇ ਤੋਂ ਵੀ ਕਾਲਾ ਸੀ, ਮੈਨੂੰ ਲਾਲਾ ਕਹਿੰਦਾ ਉਸਤਾਦ ਤੂੰ ਸਹੀ ਸਲਾਮਤ ਉਤਰ ਗਿਆ। ਮੈਂ ਕਿਹਾ ਆਹੋ। ਬਸ ਤੈਨੂੰ ਲਾ ਕੇ ਅੱਗੋਂ ਮੀਆਂ ਉਹਨਾਂ ਨੇ ਠੋਕਦੀ ਗੱਡੀ ਹਨਾ, ਯਾਦ ਗੱਡੀ ਅੱਗੋਂ ਇੰਜ ਜੱਫੀ ਪਾਈ ਆਪਸ 'ਚ ਗੱਡੀ ਦੀ। ਮੀਆਂ ਇਹਦੀ ਟੂਟੀ ਕਿੱਥੇ ਮੀਆਂ ਦੀ? ਉਹ ਟੂਟੀ ਮੀਆਂ ਟੂਟੀ ਕਿੱਥੇ? ਟੂਟੀ ਚ ਮਾਰ ਮਾਰਨਾ ਉਹ ਟੁੱਥਪਿਕ ਉਹ ਸਾਨੂੰ ਕਰਤੀ, ਉਹ ਹੁਣ ਵਾਪਸ ਭੇਜੀ ਕੰਪਨੀ ਨੂੰ। ਤੇ ਉਦਾਂ ਹੀ ਠੀਕ ਹੋ ਗਿਆ ਮੀਆਂ ਹੁਣ? ਉਹ ਉਦਾਂ ਠੀਕ ਨਹੀਂ, ਆਪਣੇ ਮਤਲਬ ਦੀ ਸੁਣਦਾ। ਜੇ ਕਹੀ ਜੋ ਜਿਹੜੀ ਇਹਨੂੰ ਸਮਝ ਇਹਦਾ ਜਿਹਨੇ ਜਵਾਬ ਨਹੀਂ ਨਾ ਦੇਣਾ ਉੱਤੇ ਨੇ ਕਰਨਾ। ਯਾਰ ਇੱਕ ਮਿੰਟ ਅਦਰ ਆ ਲਓ ਜੀ, ਤੁਸੀਂ ਜਰਾ ਤੇ ਬਈ ਇੱਥੇ ਫਿਰ ਤੁਮੇ ਦੱਸੋ ਕੀ ਕਹਿੰਦੇ ਨੇ, ਜਵਾਬ ਦਿਓ। ਆਵਾਜ਼ ਨਹੀਂ ਆ ਰਹੀ? ਨਹੀਂ ਉਹਨੂੰ ਤੇ ਆ ਰਹੀ, ਆ ਨਹੀਂ ਰਹੀ? ਆ ਰਹੀ ਵਾ, ਉਹ ਪੁੱਛ ਰਹੇ ਕਿਸ ਮੈਂ ਕਿਹਾ ਹੁਣ ਇਸ ਟਾਈਮ ਇੱਧਰ ਤੂੰ ਕਿੱਦਾਂ ਆਇਆ ਤੇ ਹੁਣ ਕਿੱਥੇ ਫਿਰਨ ਤੁਰਨ ਜਾਣਾ ਆਪਾਂ? ਅਸੀਂ ਇੱਥੇ ਪਿੰਨਾ ਉਹਨਾਂ ਡਿਸਕਵਰੀ ਤੋਂ ਆਏ ਹੁਣ, ਕਹਿ ਰੰਜਾਨੀ ਨਹੀਂ ਮਿਲਨੇ। ਓਏ ਖਾਣਾ ਖਾਏ ਓਏ ਮੈਂ ਹਿਸਾਬ ਲਾ ਲਿਆ ਮੀਆਂ ਨੂੰ ਆਵਾਜ਼ ਨਹੀਂ ਆਉਂਦੀ। ਮੀਆਂ ਸਿਰਫ ਹੋਂਠ ਦੇਖਦਾ ਵਾ, ਆਵਾਜ਼ ਨਹੀਂ ਇਹਨੂੰ ਆਉਂਦੀ। ਓਏ ਹੋਏ ਹੋਏ ਮੀਆਂ ਕਿਆ ਕਹਿੰਦੇ ਯਾਰ। ਲਵ ਯੂ ਮੀਆਂ ਸਾਹਿਬ। ਮੀਆਂ ਸਾਹਿਬ ਉਮਰ ਕਿੰਨੀ ਹੋ ਗਈ? ਉਮਰ ਮੇਰੀ 52 ਸਾਲ ਉਮਰ। 52 ਸਾਲ? 28 ਸਾਲ ਛੋਟਾ ਮੈਂ ਇਹਦੇ ਨਾਲੋਂ। ਹਾਂਜੀ ਇਦਾਂ ਹੀ 28 ਸਾਲ ਦੋਵੇਂ ਇੱਕੋ ਜਿਹੇ ਹੀ ਆ। 28 ਦੂਣ 56। ਨਹੀਂ ਤੂੰ ਹਲੇ ਵੱਡੀ ਤੋਂ ਬਾਅਦ ਪੈਦਾ ਹੋਣਾ, ਹੋਰ ਛੋਟਾ ਕਰਦਾ ਤੈਨੂੰ ਇਸ ਤੋਂ ਵੀ। ਐਡਾ ਸ਼ੋਖਾ ਨਾਲ ਹੀ ਮੇਰੇ ਨਾਲ ਰਲ ਗਿਆ 28 ਸਾਲ। ਮੀਆਂ ਵੈਸੇ ਮੈਨੂੰ ਇੱਕ ਗੱਲ ਦੱਸ, ਤੂੰ ਕਿੰਨੀ ਦੇਰ ਬਾਅਦ ਜਾਣਾ ਪਾਕਿਸਤਾਨ? ਮੈਂ 2 ਸਾਲ ਬਾਅਦ ਜਾਣਾ। ਹਰ 2 ਸਾਲ ਬਾਅਦ? ਯਾਨੀ 26 ਸਾਲਾਂ 'ਚ ਕਿੰਨੀ ਵਾਰੀ ਗਿਆ ਤੂੰ? ਮੈਂ 10 ਵਾਰੀ ਗਿਆ ਹਾਂ। ਤੇ ਮੀਆਂ ਯਾਰ ਬੱਚਿਆਂ ਨੂੰ ਦੂਰ 26 ਸਾਲ ਕੀ ਇਹੋ ਜਿਹੀ ਕਮਾਈ ਕਰਨੀ, ਭਰਜਾਈ ਤੋਂ, ਭੈਣ ਸਾਡੀ ਤੋਂ ਦੂਰ, ਬੱਚਿਆਂ ਤੋਂ ਦੂਰ। ਯਾਰ ਇਹ ਤੇ ਜ਼ਿਆਦਤੀ ਹੈ ਮੀਆਂ। ਜ਼ਿਆਦਤੀ 1.5 ਸਾਲ ਬਾਅਦ ਵੀ ਜਾਈਦਾ, ਸਾਲ ਬਾਅਦ ਵੀ। ਯਾਰ ਬੱਚੇ ਤਾਂ ਹੋ ਗਏ ਤੇਰੇ ਤੋਂ ਬਗੈਰ ਹੀ ਮੀਆਂ। ਐਮਰਜੈਂਸੀ ਤੇਰੀ ਐਮਰਜੈਂਸੀ ਹੈ ਫਿਰ ਚੱਲ ਜਾਂਦੇ। ਤੇਰੀ ਇਜਾਜ਼ਤ ਲੈਣ ਤੋਂ ਬਗੈਰ ਹੀ ਤਾਂ ਹੋ ਗਏ ਬਗੈਰ ਦੇ ਨਹੀਂ ਜਾ ਬੱਚਿਆਂ। ਯਾਰ ਇਹ ਨਾਜ਼ਰੀਨ ਮੇਰੀ ਗੱਲ ਸੁਣ ਲਓ, ਆ ਤੁਹਾਡੇ ਸਾਹਮਣੇ ਜਿੰਦਾ ਜਾਗਦੀ ਮਿਸਾਲ। ਤੁਸੀਂ ਇਦਾਂ ਨਹੀਂ ਕਰਨਾ, ਪਰ ਇਹ ਲਾਣਤ ਭੇਜੋ ਇਹੋ ਜਿਹੇ ਪੈਸੇ ਤੇ ਇਹੋ ਜਿਹਾ ਜਦੋਂ ਤੁਹਾਡੇ ਬੱਚੇ ਤੁਹਾਡੇ ਤੋਂ ਦੂਰ ਨੇ। ਸਰ ਮੈਂ ਤੁਹਾਨੂੰ ਸਹੀ ਕਹਿ ਰਿਹਾ, ਮੀਆਂ ਔਖਾ ਹੋ ਲੈਣਾ ਸੀ, ਲੈ ਆਉਣਾ ਸੀ ਬੱਚੇ ਕਿਤੇ ਲਾਗੇ ਰੱਖ। ਯਾਰ ਉਹ ਟਾਈਮ ਨਹੀਂ ਹੁੰਦਾ ਉਸਤਾਦ ਜੀ। ਮਾਸ਼ਾਅੱਲਾ ਵਾਲਦ ਸਾਹਿਬ ਹੈਗੇ ਨੇ, ਉਹ ਵਾਲਦ ਸਾਹਿਬ ਕੋਲ ਨੇ ਉੱਥੇ। ਭਾਵੇਂ ਯਾਰ ਇਹਦੇ ਬੱਚੇ ਵਾਲਦ ਸਾਹਿਬ ਦੇ ਕੋਲ ਨੇ ਤੇ ਇਹਦੇ ਇਹ ਵਾਲਦ ਸਾਹਿਬ ਨੂੰ ਛੱਡ ਆਣਗੇ। ਨਹੀਂ ਯਾਰ ਵਾਲਦ ਸਾਹਿਬ ਦੇ ਕੋਲ ਇੱਕ ਮਿੰਟ ਮੈਂ ਜਵਾਬ ਦੇਣਾ ਨੂੰ। ਇਹਦੇ ਵਾਲਦ ਸਾਹਿਬ ਦੇ ਕੋਲ ਇਹ ਬਹੁਤ ਸਾਲ ਰਹਿ ਲਿਆ। ਉਹ 25 ਸਾਲ ਉਹ ਕੱਢ ਕੇ ਗਏ ਨੇ। ਪਹਿਲੇ ਇਹ ਉੱਥੇ ਸੀ? ਹਾਂਜੀ ਇਹ ਘਰ ਸੀ ਤੇ ਵਾਲਦ ਸਾਹਿਬ ਇੱਥੇ ਸੀ 25 ਸਾਲ।
ਨਹੀਂ ਮੈਂ ਤੇ ਹੁਣ ਨਹੀਂ ਗਏ ਨੇ 2 ਸਾਲ ਬਾਅਦ ਜੇ ਤੇ ਮੈਂ ਇੱਥੇ ਆ 1.5 ਸਾਲ 2 ਬਾਅਦ ਸਾਲ ਬਾਅਦ ਚਲੇ ਗਏ ਹੋ ਉਹ 2 ਸਾਲ ਬਾਅਦ ਚਲੇ ਗਏ ਜਦੋਂ ਤੇ ਫਿਰ ਇਹ ਆ ਗਏ 26 ਸਾਲ ਵਾਸਤੇ। ਇਹ ਹੁਣ ਆ ਗਿਆ ਨਾ ਹੁਣ ਇਹ ਪੈਨਸ਼ਨ ਜਾਏਗਾ ਇਹ ਤੁਸੀਂ ਪਿਓ ਪੁੱਤ ਕਿਉਂ ਲੁਕਦੇ ਫਿਰਦੇ ਇੱਕ ਦੂਜੇ ਤੋਂ? 26 ਸਾਲ ਉਹ ਇੱਥੇ, 25 ਸਾਲ ਉਹ ਇੱਥੇ, ਮੁੜ ਕੇ ਤੁਸੀਂ ਆਏ ਤੇ ਉਹ ਉੱਥੇ ਚਲੇ ਗਏ। ਅੱਗੋਂ ਤੂੰ ਆਪਣੇ ਮੀਆਂ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਹੀ ਕੰਮ ਯਾਰ ਗੱਲ ਬੜਾ ਗਲਤ ਆ। ਮਾਸ਼ਾਅੱਲਾ ਇੰਗਲੈਂਡ ਗਿਆ ਉਹ ਯਾਰ ਉਹ ਇੰਗਲੈਂਡ ਚਲਾ ਗਿਆ ਲੇਕਿਨ ਉਹ ਖੇਡ ਦੇਖ ਮੇਰੀ ਇੱਕ ਬੱਚੀ ਆ, ਇੱਕ ਮਿਸਾਲ ਆ ਸਾਲ ਦੀ, ਸਵਾ ਸਾਲ ਦੀ, 1.5 ਸਾਲ ਦੀ। ਮੈਂ ਅੱਜ ਇੱਥੇ ਆ ਗਿਆ, ਉਹਨੂੰ ਇਸ ਟਾਈਮ ਰੋਜ਼ ਮੇਰੀ ਜ਼ਰੂਰਤ ਆ, ਬਿਲਕੁਲ ਮੇਰੇ ਨਾਲ ਖੇਡਣ ਦੀ ਇਹ ਟਾਈਮ ਨਹੀਂ ਆਉਣਾ ਮੀਆਂ ਤੇ ਮੈਂ 50 ਕਰੋੜ ਵੀ ਕਮਾ ਲਵਾਂ ਨਾ, ਉਹ ਸਹੀ ਗੱਲ ਉਹ ਜਿਹੜਾ ਇਸ ਟਾਈਮ ਮੈਂ ਉਹਦੇ ਨਾਲ ਟਾਈਮ ਸਪੈਂਡ ਕਰ ਸਕਦਾ ਨਾ ਇੱਕ ਮਿੰਟ, ਮੀਆਂ ਉਹ ਨਹੀਂ ਆਉਣਾ ਦੁਬਾਰਾ। ਸਹੀ ਗੱਲ ਉਹ ਵੱਡੀ ਹੋ ਜਾਏਗੀ, ਮੈਂ ਉਹਨੂੰ ਦੁਨੀਆ ਦੀ ਹਰ ਖੁਸ਼ੀ ਦੇ ਦਾਂਗਾ, ਲੇਕਿਨ ਉਹ ਜਿਹੜੀ ਉਹ ਬਾਬੁਲ ਦੀ ਗੋਦੀ ਚੁੱਕਣਾ ਖੇਡਣਾ, ਮੀਆਂ ਉਹ 1.5 ਸਾਲ ਬਾਅਦ ਜਾ ਕੇ ਤੈਨੂੰ ਕਿੰਨੇ ਹੀ ਕੰਮ ਹੁੰਦੇ, ਤੂੰ ਕਿਹੜੇ ਕਿਹੜੇ ਕਰੇਗਾ? ਸਹੀ ਹੈ ਬੱਚੇ ਖੜਾਏਗਾ ਕਿ ਤੂੰ ਮਤਲਬ ਇੱਧਰ ਉੱਧਰ ਹੋਰ ਯਾਰਾਂ ਦੋਸਤਾਂ ਨੂੰ ਮਿਲੇਗਾ? ਜੀ ਗੱਲ ਗਲਤ ਆ ਮੀਆਂ, ਮਾਜ਼ਰਤ ਕਰ, ਘਰਦਿਆਂ ਕੋਲੋਂ ਮਾਜ਼ਰਤ ਕਰ, ਬੱਚਿਆਂ ਕੋਲ ਮਾਜ਼ਰਤ ਕਰ। ਉਹਨਾਂ ਨੇ ਕਿਹਾ ਮੈਂ ਆਪਣੇ ਬੱਚਿਆਂ ਕੋਲ ਮਾਜ਼ਰਤ ਕਰਦਾ ਕਿ ਮੈਂ ਉਹਨਾਂ ਨੂੰ ਟਾਈਮ ਉਦਾਂ ਨਹੀਂ ਦੇ ਸਕਿਆ ਜਿੱਦਾਂ ਬਾਪ ਦਿੰਦਾ, ਕਰ ਮਾਜ਼ਰਤ ਉਹਨਾਂ ਨੂੰ। ਸਾਰੇ ਕਰੋ ਆਪਣੇ ਆਪਣੇ ਬੱਚਿਆਂ ਨੂੰ। ਮਾਜ਼ਰਤ ਆ ਜੀ ਆਖੋ ਮਾਜ਼ਰਤ ਆ ਜੀ ਆਖੋ ਬੱਚਿਆਂ ਨੂੰ ਬੱਚਿਆਂ ਨੂੰ ਮਾਤਰਤ ਭਾਬੀ ਕੋ ਵੀ, ਭਾਬੀ ਕੋ ਸੱਸ ਸਹੁਰੇ ਕੋ ਵੀ, ਸੱਸ ਸਹੁਰੇ ਕੋ ਵੀ। ਅੱਬਾ ਜੀ ਦੇ ਆਪ ਇਹੀ ਕੁਝ ਕਰਦੇ ਗਏ ਆ। 25 ਸਾਲ ਇੱਥੇ, ਇਹ ਉੱਥੇ, ਹੁਣ ਅੱਗੋਂ ਇਹ ਇੱਥੇ, ਇਹਦੇ ਬੱਚੇ ਉੱਥੇ। ਨਹੀਂ ਯਾਰ ਇਹ ਗਲਤ ਗੱਲ ਆ ਯਾਰ, ਇਹ ਸ਼ੁਗਲ ਦੇ ਵਿੱਚ ਨਾ ਸੀਰੀਅਸ ਮਸਲਾ ਹੈ ਕਿ ਇਹ ਜ਼ਿਆਦਤੀ ਹੈ। ਮੀਆਂ ਕੀ ਜ਼ਿੰਦਗੀ ਹੈ ਯਾਰ। ਇੱਥੇ ਕੋਈ ਟਾਂਕਾ ਟੂੰਕਾ ਫਿੱਟ ਕੀਤਾ ਕੋਈ? ਸੋਚ ਸਮਝ ਆਂਦੀ ਹੈ ਆਉਂਦੀ ਹੈ ਨਾ ਭਾਈ, ਐਵੇਂ ਨਹੀਂ ਮੀਆਂ 26 ਸਾਲ ਤੋਂ ਇੱਥੇ ਰਿਹਾ, ਕੋਈ ਚੱਕਰ ਹੈ। ਤੇ ਮੀਆਂ ਇੱਥੇ ਜਿਹੜੀ ਫੈਮਿਲੀ ਉਹ ਇੱਥੇ ਹੀ ਆ ਕਿ ਉਹ ਕਿਤੇ ਹੋਰ ਰਹਿੰਦੀ? ਨਹੀਂ ਅੱਛਾ ਇਹ ਨਹੀਂ ਗੱਲ ਕਰਨੀ, ਇਹ ਨਾ ਕਰਿਓ। ਓਕੇ ਫਿਰ ਸੌਰੀ ਅੱਛਾ ਨਹੀਂ ਇੱਥੇ ਹਲਾ ਫਿਰ ਠੀਕ ਆ। ਚਲੋ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਅਸੀਂ ਹੁਣ ਥੋੜਾ ਕਿਤੇ ਜਾ ਕੇ ਥੋੜਾ ਬਹੁਤ ਕੁਝ, ਅੱਛਾ ਤੁਸੀਂ ਦੱਸ ਨਹੀਂ ਰਹੇ, ਅਸਲ 'ਚ ਲਾਲਾ ਮੈਨੂੰ ਪੈ ਗਈ ਆ ਉਠਾਓ ਚੁੱਕ। ਅੱਛਾ ਚੁੱਕ ਮੈਨੂੰ ਪੈ ਗਈ, ਉਹ ਜਿਹੜਾ ਹੋਟਲ 'ਚ ਨਾ ਬੈੱਡ, ਉਹ ਵਿੱਚੋਂ ਨਾ ਕੁੱਬਾ ਟੈਪ ਆ, ਉਹਦਾ ਮੈਟਰਸ ਚੇਂਜ ਉਹ ਮੈਟਰ। ਇਹ ਅੱਗੇ ਇੱਕ ਵਾਰੀ ਕੋਹੇ ਨੂੰ ਟੀਵੀ 'ਚ ਮੇਰੇ ਨਾਲ ਇਦਾਂ ਹੋਇਆ ਸੀ, ਉਹਦਾ ਸੋਫਾ ਜਿਹੜਾ ਨਾ ਐਸਾ ਸੀ, ਤੇ ਆ ਦੂਜੀ ਵਾਰੀ ਹੁਣ ਹੋਇਆ, ਤੇ ਮੈਨੂੰ ਨਾ ਉਹ ਫੁੱਲ ਇਸ ਟਾਈਮ ਨਿਜ਼ਾਮ ਮੇਰਾ ਜਿਹੜਾ ਨਾ ਬਿਲਕੁਲ ਇੰਜ ਨਹੀਂ ਹੋਇਆ ਜਾ ਰਿਹਾ। ਓਕੇ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ, ਥੈਂਕ ਯੂ, ਲਵ ਯੂ, ਔਰ ਤੁਹਾਨੂੰ ਬਹੁਤ ਬਹੁਤ ਈਦ ਮੁਬਾਰਕ ਇੱਕ ਵਾਰੀ ਫੇਰ, ਔਰ ਇਨਸ਼ਾਅੱਲਾ ਤਾਲਾ ਫਿਰ ਨੈਕਸਟ ਵੀਡੀਓ 'ਚ ਮੁਲਾਕਾਤ ਹੁੰਦੀ। ਰੱਬ ਰੱਖਾ ਜੀ।